ਕੀ ਕਹੋਗੇ श्रीलंकन बोर्ड ਦੇ ਇਸ ਫੈਸਲੇ ਉੱਤੇ ਜਿਹੜਾ ਉਹਨਾਂ ਨੇ ਪਾਕਿਸਤਾਨ ਉੱਤੇ ਇੰਗੇਜ ਕੀਤਾ ਹੈ? ਮੁਫਾਜ਼ ਦੇਖੋ, ਪ੍ਰਿੰਸੀਪਲ ਸਟੈਂਡ ਵਾਸਤੇ ਗੱਲਾਂ ਬੜੀਆਂ ਕੀਤੀਆਂ ਜਾਂਦੀਆਂ ਔਰ ਬੜੀਆਂ ਖੂਬਸੂਰਤ ਗੱਲਾਂ ਹੁੰਦੀਆਂ ਕਿ ਅਖਲਾਕੀਆਤ ਕੀ ਹੈ, ਮੋਰੈਲਿਟੀ ਕੀ ਹੈ, ਹੋਣਾ ਕੀ ਚਾਹੀਦਾ। ਮਤਲਬ ਅਸੂਲੀ ਤੌਰ ਦੇ ਉੱਤੇ ਜਿਸ ਤਰ੍ਹਾਂ ਬੰਗਲਾਦੇਸ਼ ਦੀ ਟੀਮ ਹੈ ਉਹਨੂੰ ਜਿਹੜਾ ਨਾ ਪਾਰਟਿਸਿਪੇਟ ਕਰਨਾ ਚਾਹੀਦਾ ਸੀ। ਜਿਸ ਤਰ੍ਹਾਂ ਕੱਲ ਨਾਸਿਰ ਹੁਸੈਨ ਨੇ ਵੀ ਜਿਹੜਾ ਨਾ ਮਾਰਕ ਬਾਊਚਰ ਦੇ ਨਾਲ ਮਿਲ ਕੇ ਜਿਹੜਾ ਇੰਟਰਵਿਊ ਦਿੱਤਾ, ਉਹਦੇ ਵਿੱਚ ਵੀ ਉਹਨਾਂ ਨੇ ਇਹੀ ਕਿਹਾ ਕਿ ਅਗਰ ਇੰਡੀਆ ਇਸ ਸਿਚੁਏਸ਼ਨ 'ਚ ਹੁੰਦਾ, ਇੰਡੀਆ ਡਿਮਾਂਡ ਕਰਦਾ ਕਿ ਉਹਦੇ ਮੁਕਾਬਲੇ ਜਿਹੜੇ ਕਿਸੇ ਮੁਲਕ 'ਚ ਨਾ ਰੱਖੇ ਜਾਣ, ਤੇ ਉਹਨੂੰ ਫੈਸਿਲਿਟੇਟ ਕਰਨ ਵਾਸਤੇ ਪੂਰੀ ਮਸ਼ੀਨਰੀ ਜਿਹੜੀ ਨਾ ਯੂਜ਼ ਕੀਤੀ ਜਾਂਦੀ, ਉਹਨੂੰ ਜਿਹੜਾ ਨਾ ਫੈਸਿਲਿਟੇਟ ਕੀਤਾ ਜਾਂਦਾ। ਮਾਜ਼ੀ ਦੇ ਵਿੱਚ ਫੈਸਿਲਿਟੇਟ ਕੀਤਾ ਵੀ ਗਿਆ। ਲੇਕਿਨ ਇਹਦੇ ਨਾਲ ਤੁਸੀਂ ਦੇਖੋ ਨਾ, ਜਿਸ ਤਰ੍ਹਾਂ ਪਾਕਿਸਤਾਨ ਨੇ ਬਾਇਕਾਟ ਦਾ ਐਲਾਨ ਕੀਤਾ ਹੈ, ਤੇ ਬਾਇਕਾਟ ਦੇ ਐਲਾਨ ਦੇ ਨਾਲ ਦੇਖੋ ਫਾਈਨੈਂਸ਼ੀਅਲ ਲਾਸਿਸ ਜ਼ਰੂਰ ਹੋਣਗੇ। ਜਿਸ ਤਰ੍ਹਾਂ ICC ਨੇ ਵੀ ਕਿਹਾ ਕਿ ਪਾਕਿਸਤਾਨ ਭਾਰਤ ਦਾ ਮੁਕਾਬਲਾ ਨਹੀਂ ਹੁੰਦਾ, ਤੇ ਜਿਹੜੀ ਇੰਟਰਨੈਸ਼ਨਲ ਕ੍ਰਿਕਟ ਕਾਉਂਸਲ ਦਾ ਇਕੋਸਿਸਟਮ ਹੈ, ਜਿਹੜਾ ਫਾਈਨੈਂਸ਼ੀਅਲ ਮਾਡਲ ਹੈ, ਜਿਹੜਾ ਰੈਵਨਿਊ ਆਉਂਦਾ ਹੈ ਪਾਕਿਸਤਾਨ ਭਾਰਤ ਦੇ ਮੁਕਾਬਲੇ ਨਾਲ, ਉਹ ਕਾਫੀ ਜ਼ਿਆਦਾ ਜਿਹੜਾ ਨਾ ਉਹਦੇ ਵਿੱਚ ਲਾਸ ਹੋਏਗਾ। ਇਹ ਸਾਰਿਆਂ ਨੂੰ ਬੀਅਰ ਕਰਨਾ ਪਏਗਾ। ਹੁਣ ਸ਼੍ਰੀਲੰਕਾ ਜਿਹੜਾ ਕਿ ਪਾਕਿਸਤਾਨ ਦਾ ਬਹੁਤ ਅੱਛਾ ਦੋਸਤ ਹੈ, ਉਹ ਜਿਸ ਤਰ੍ਹਾਂ ਲਾਸਟ ਸੀਰੀਜ਼ ਖੇਡ ਕੇ ਗਏ, ਵਾਪਸ ਜਾਣ ਲੱਗੇ ਸੀ, ਲੇਕਿਨ ਇੰਟਰਵੈਂਸ਼ਨ ਹੋਇਆ ਵਿੱਚ। ਮੋਹਸਿਨ ਨਕਵੀ ਦਾ ਵੀ ਕਰਤਾਰ ਹੈ, ਫਿਰ ਉਹਨਾਂ ਦੇ ਜਿਹੜੇ ਕ੍ਰਿਕਟ ਬੋਰਡ ਦੇ ਚੇਅਰਮੈਨ ਹੋਣ ਜਾਂ ਸਪੋਰਟਸ ਮਿਨਿਸਟਰੀ ਹੋਵੇ, ਉਹਨਾਂ ਨੇ ਵੀ ਕਾਫੀ ਅਹਿਮ ਰੋਲ ਅਦਾ ਕੀਤਾ ਸ਼੍ਰੀਲੰਕਾ ਨੇ। ਔਰ ਪਾਕਿਸਤਾਨ ਦੇ ਵਿੱਚ ਜਿਹੜੀ ਸੀਰੀਜ਼ ਸੀ, ਟਰਾਈ ਸੀਰੀਜ਼ ਸੀ, ਉਹ ਕੰਟੀਨਿਊ ਹੋਈ। ਹੁਣ ਅਗਰ ਪਾਕਿਸਤਾਨ ਭਾਰਤ ਦਾ ਮੁਕਾਬਲਾ ਨਹੀਂ ਹੁੰਦਾ ਤੇ ਬਿਲਕੁਲ ਜੈਨੂਇਨ ਗੱਲ ਹੈ ਕਿ ਲਾਸਿਸ ਹੋਣਗੇ, ਉੱਥੇ ਟੂਰਿਜ਼ਮ ਨੂੰ ਵੀ ਨੁਕਸਾਨ ਪਹੁੰਚੇਗਾ। ਜਿਹੜੀ ਇੱਕ ਰਿਪੋਰਟ ਆਈ ਕੱਲ ਦੀ, ਉਹਦੇ ਵਿੱਚ 10,000 ਤੋਂ 15,000 ਜਿਹੜੇ ਇੰਡੀਅਨ ਸੀ, ਉਹਨਾਂ ਨੇ ਆਪਣੀ ਜਿਹੜੀ ਹੋਟਲ ਦੀ ਬੁਕਿੰਗ ਕਰਵਾਈ ਹੋਈ ਸੀ, ਉਹ ਜਿਹੜੀ ਨਾ ਕੈਨਸਲ ਕੀਤੀ। ਹੁਣ ਜਦੋਂ ਹੋਟਲ ਦੀ ਬੁਕਿੰਗ ਕੈਨਸਲ ਹੋਏਗੀ, ਆਮ ਰੂਟੀਨ ਦੇ ਵਿੱਚ ਅਗਰ ਕੋਈ ਕਮਰਾ ਉੱਥੇ ਜਿਹੜਾ ਨਾ $200 ਦਾ ਜਾਂ $250 ਦਾ ਮਿਲਦਾ ਹੈ, ਤੇ ਪਾਕਿਸਤਾਨ ਭਾਰਤ ਦਾ ਜਿਹੜਾ ਮੁਕਾਬਲਾ, ਉਹਦੀ ਜਿਹੜੀ ਬੁਕਿੰਗ ਹੈ ਉਹ $1000 ਤੋਂ ਵੀ ਜਿਹੜਾ ਨਾ ਉੱਪਰ ਜਿਹੜਾ ਨਾ ਸ਼ੁਰੂ ਹੁੰਦੀ ਹੈ। ਇਸੇ ਤਰ੍ਹਾਂ ਜਿਹੜੀਆਂ ਟਿਕਟਾਂ ਹੈ, ਉਹ ਗੇਟ ਮਨੀ ਤੋਂ ਚਲੋ ICC ਕੋਲ ਜਾਂਦੀ ਹੈ, ਲੇਕਿਨ ਹਰਟ ਹੋਏਗਾ ਸ਼੍ਰੀਲੰਕਾ ਅਗਰ ਪਾਕਿਸਤਾਨ ਇੰਡੀਆ ਦਾ ਮੁਕਾਬਲਾ ਨਹੀਂ ਹੁੰਦਾ। ਤੇ ਇਸ ਤਰ੍ਹਾਂ ਹੀ ਮਤਲਬ ਜਿਸ ਤਰ੍ਹਾਂ ਰੈਸਟੋਰੈਂਟ ਦਾ ਬਿਜ਼ਨਸ ਹੈ, ਹੋਟਲਿੰਗ ਦਾ ਬਿਜ਼ਨਸ ਹੈ, ਟਰੈਵਲਿੰਗ ਦਾ ਬਿਜ਼ਨਸ ਹੈ, ਉਹ ਕਾਫੀ ਜ਼ਿਆਦਾ ਜਿਹੜਾ ਨਾ ਹਰਟ ਹੋਏਗਾ। ਇਹੀ ਚੀਜ਼ਾਂ ਜਿਹੜੀਆਂ ਅਸੀਂ ਪਹਿਲਾਂ ਵੀ ਕਰਦੇ ਹਾਂ ਕਿ ਅਗਰ ਸਿਆਸਤ ਨੂੰ ਇਨਵੋਲਵ ਕੀਤਾ ਜਾਏਗਾ ਖੇਲ ਦੇ ਵਿੱਚ, ਤੇ ਫਿਰ ਅਗਰ ਕੋਈ ਮੁਲਕ ਸਟੈਂਡ ਲਏਗਾ, ਜਿਸ ਤਰ੍ਹਾਂ ਪਹਿਲਾਂ ਬੰਗਲਾਦੇਸ਼ ਨੇ ਸਟੈਂਡ ਲਿਆ, ਹੁਣ ਪਾਕਿਸਤਾਨ ਨੇ ਸਟੈਂਡ ਲਿਆ, ਤੇ ਫਿਰ ਚੀਜ਼ਾਂ ਜਿਹੜੀਆਂ ਨਾ ਉਹ ਜਿਹੜੀਆਂ ਆਰਗੈਨਿਕ ਚੀਜ਼ਾਂ ਹੁੰਦੀਆਂ ਉਹ ਜਿਹੜੀਆਂ ਨਾ ਕੋਲੈਪਸ ਕਰਨਗੀਆਂ। ਅੱਛਾ ਯਾਸਿਰ, ਕੱਲ੍ਹ ਤੁਹਾਨੂੰ ਪਤਾ ਹੈ ਸਾਡਾ ਟਾਕਰਾ ਹੈ ਨੈਦਰਲੈਂਡਸ ਦੇ ਨਾਲ, ਤੇ ਅਸੀਂ ਕਿਸੇ ਟੀਮ ਨੂੰ ਹਲਕਾ ਨਹੀਂ ਲੈ ਸਕਦੇ, ਲੇਕਿਨ ਇਹ ਕਿਹਾ ਜਾ ਰਿਹਾ ਕਿ ਪਾਕਿਸਤਾਨ ਔਨ ਦਾ ਕਾਰਡਸ ਬਹੁਤ ਮਜ਼ਬੂਤ ਹੈ। ਤੇ ਕਿੱਦਾਂ ਵੇਖਦੇ ਹੋ ਕੱਲ੍ਹ ਦੇ ਮੈਚ ਨੂੰ? ਬਾਰਿਸ਼ ਵੀ ਐਕਸਪੈਕਟਡ ਹੈ, ਅਸੀਂ ਸੁਣੇ। ਦੇਖੋ 2024 ਦਾ ਜਿਹੜਾ T20 ਵਰਲਡ ਕੱਪ ਸੀ ਨਾ, ਉਹਦੇ 'ਚ ਜਦੋਂ ਜਾ ਰਹੀ ਸੀ ਨਾ ਪਾਕਿਸਤਾਨੀ ਟੀਮ, ਤੇ ਪਾਕਿਸਤਾਨੀ ਟੀਮ ਦੇਖੋ ਗਰੁੱਪਿੰਗ ਦਾ ਵੀ ਸ਼ਿਕਾਰ ਸੀ। ਉਸ ਤੋਂ ਪਹਿਲਾਂ ਪਾਕਿਸਤਾਨ ਆਇਰਲੈਂਡ ਕੋਲ ਮੁਕਾਬਲੇ ਆ ਰਹੇ ਸੀ, ਪਾਕਿਸਤਾਨ ਦਾ ਕੋਈ ਕੰਬੀਨੇਸ਼ਨ ਤਿਆਰ ਨਹੀਂ ਸੀ। ਲੇਕਿਨ ਜਿਹੜਾ ਪਿਛਲਾ ਇੱਕ ਸਾਲ ਗਿਆ 2024 T20 ਦਾ ਵਰਲਡ ਕੱਪ ਸਾਨੂੰ ਯਾਦ ਕਰਵਾ ਕੇ ਨਾ, ਦੇਖੋ ਹਿਸਟਰੀ ਨੂੰ ਹਮੇਸ਼ਾ ਜਿਹੜਾ ਨਾ ਜ਼ਿਹਨ ਦੇ ਵਿੱਚ ਰੱਖਣਾ ਚਾਹੀਦਾ, ਤਾਂ ਕਿ ਜਿਹੜਾ ਨਾ ਤੁਸੀਂ ਉਤੋਂ ਸਬਕ ਸਿੱਖੋ ਤੇ ਅੱਗੇ ਵਧੋ। ਔਰ ਮੇਰਾ ਖਿਆਲ ਹੈ ਕਿ ਪਾਕਿਸਤਾਨੀ ਟੀਮ ਨੇ ਕੁਝ ਲੈਸਨ ਜਿਹੜੇ ਨੇ ਲਰਨ ਕੀਤੇ ਵੀ ਨੇ। ਪਿਛਲੇ ਸਾਲ ਦੇ ਵਿੱਚ ਪਾਕਿਸਤਾਨ ਨੇ ਦੇਖੋ 34 T20 ਮੁਕਾਬਲੇ ਖੇਡੇ, ਜਿਸ 'ਚ 24 ਜਿੱਤੇ। ਉਹ ਲਾਸਟ ਜਿਹੜਾ ਸੀਰੀਜ਼ ਜਿੱਤੀ ਆਸਟ੍ਰੇਲੀਆ ਦੇ ਖਿਲਾਫ, ਜਿਹੜਾ ਇੱਕ ਇਤਰਾਜ਼ ਚੁੱਕਿਆ ਜਾਂਦਾ ਸੀ ਪਾਕਿਸਤਾਨੀ ਟੀਮ ਦੇ ਕਿ ਪਾਕਿਸਤਾਨ ਜਿਹੜੀ ਤੇ ਛੋਟੀਆਂ ਟੀਮਾਂ ਦੇ ਖਿਲਾਫ ਜਿਹੜਾ T20 ਸੀਰੀਜ਼ ਜਿੱਤਦਾ ਹੈ, ਤੇ ਆਸਟ੍ਰੇਲੀਆ ਦੀ ਤਗੜੀ ਟੀਮ ਨੂੰ ਜਿਸ ਵਸੀਮ ਮਾਰਜਨ ਦਾ ਪਾਕਿਸਤਾਨ ਨੇ ਹਰਾਇਆ। ਤੇ ਕੱਲ ਦਾ ਜਿਹੜਾ ਪਹਿਲਾ T20 ਮੁਕਾਬਲਾ ਵਿੱਚ ਪਾਕਿਸਤਾਨ ਨੂੰ ਇੱਕ ਹੋਰ ਚੈਲੰਜ ਵੀ ਹੈ ਮੁਫਾਜ਼, ਕਿ ਪਾਕਿਸਤਾਨ ਨੇ ਇੱਕ ਮੈਚ ਫੋਰਫੀਟ ਕਰ ਦਿੱਤਾ ਹੈ। 2 ਪੁਆਇੰਟ ਵੀ ਪਾਕਿਸਤਾਨ ਮਾਈਨਸ ਹੈ, ਹਜੇ ਪੁਆਇੰਟਸ ਟੇਬਲ ਦੇ ਉੱਤੇ ਨਹੀਂ ਲਿਖਿਆ ਆ ਰਿਹਾ, ਕਿਉਂਕਿ ਕੋਸ਼ਾ ਬੈਕਡੋਰ ਡਿਪਲੋਮੇਸੀ ਜਿਹੜੀ ਨਾ ਕਾਫੀ ਜ਼ਿਆਦਾ ਚੱਲ ਰਹੀ ਹੈ। ਜਿਸ ਤਰ੍ਹਾਂ ਸ਼੍ਰੀਲੰਕਾ ਕ੍ਰਿਕਟ ਬੋਰਡ ਦਾ ਵੀ ਤੁਸੀਂ ਹਵਾਲਾ ਦਿੱਤਾ ਕਿ ਉਹਨਾਂ ਨੇ ਵੀ ਖੱਤ ਲਿਖਿਆ ਕਿ ਮੁਕਾਬਲਾ ਖੇਡੋ। ਹੋਰ 2-3 ਮਮਾਲਿਕ ਵੀ ਜਿਹੜੇ ਨਾ ਆਸਟ੍ਰੇਲੀਆ, ਇੰਗਲੈਂਡ, ਇਹ ਵੀ ਮੋਹਸਿਨ ਨਕਵੀ ਸਾਹਿਬ ਦੇ ਪਿੱਛੇ ਪਏ ਨੇ ਕਿ ਖੁਦਾਰਾ ਮੁਕਾਬਲਾ ਖੇਡੋ। ਤੇ ਅਗਰ ਪਾਕਿਸਤਾਨ ਨੂੰ ਦੇਖਿਆ ਜਾਵੇ, ਪਾਕਿਸਤਾਨ ਦੀ ਸਿਚੁਏਸ਼ਨ ਨੂੰ 2 ਪੁਆਇੰਟ ਮਾਈਨਸ, ਤੇ ਫਿਰ ਨੈਟ ਰਨ ਰੇਟ ਵੀ ਪਾਕਿਸਤਾਨ ਦਾ ਕਾਫੀ ਜ਼ਿਆਦਾ ਹਰਟ ਹੋਇਆ। ਇੱਕ ਚੀਜ਼ ਅੱਛੀ ਹੈ, ਕੱਲ ਮੌਸਮ ਅੱਛਾ ਹੈ, ਔਰ ਨੀਦਰਲੈਂਡ ਦੀ ਟੀਮ ਦੇਖੋ T20 ਕ੍ਰਿਕਟ ਦੇ ਵਿੱਚ ਕੋਈ ਵੀ 2-3 ਅੱਛੇ ਵਾਰੀਆਂ, ਇੱਕ ਅੱਛਾ ਸਪੈਲ ਜਿਹੜਾ ਨਾ ਗੇਮ ਨੂੰ ਮੁਖਤਲਿਫ ਕਰ ਦਿੰਦਾ, ਬਦਲ ਕੇ ਰੱਖ ਦਿੰਦਾ ਹੈ। ਲੇਕਿਨ ਮੈਨੂੰ ਨਹੀਂ ਲੱਗਦਾ ਕਿ ਇਸ ਨੈਦਰਲੈਂਡ ਦੀ ਟੀਮ ਦੇ ਖਿਲਾਫ ਪਾਕਿਸਤਾਨ ਦੀ ਟੀਮ ਨੂੰ ਕੋਈ ਮਸਲਾ ਮਸਾਇਲ ਹੋਣਾ ਚਾਹੀਦਾ ਹੈ। ਪਾਕਿਸਤਾਨ ਜਿਸ ਤਰ੍ਹਾਂ ਪਾਕਿਸਤਾਨ ਦੇ ਸਪਿਨਰਸ ਅਬਰਾਰ ਹੋਵੇ, ਉਹਦੇ ਨਾਲ ਜਿਸ ਤਰ੍ਹਾਂ ਸਾਇਮ ਨੰਬਰ 1 T20 ਆਲਰਾਊਂਡਰ ਹੈ, ਮੈਨੂੰ ਲੱਗਦਾ ਹੈ ਕਿ ਹੋ ਸਕਦਾ ਹੈ ਕਿ ਉਸਮਾਨ ਤਾਰਿਕ ਨੂੰ ਵੀ ਜਿਹੜਾ ਨਾ ਚਾਂਸ ਦਿੱਤਾ ਜਾਵੇ, ਤਾਂ ਕਿ ਜਿਹੜਾ ਨਾ ਨੀਦਰਲੈਂਡ ਦੀ ਟੀਮ ਨੂੰ ਸਪਿਨਰ ਦੇ ਜਾਲ ਦੇ ਨਾਲ ਜਿਹੜਾ ਨਾ ਫਸਾਇਆ ਜਾਵੇ। ਉਸ ਤੋਂ ਬਾਅਦ ਪਾਕਿਸਤਾਨ ਦੀ ਦੇਖੋ ਬੱਲੇਬਾਜ਼ੀ ਹੋਵੇ, ਉਹਦੇ ਵਿੱਚ ਫਖਰ ਜ਼ਮਾਨ ਇੱਕ ਐਸਾ ਬੱਲੇਬਾਜ਼ ਹੈ ਜਿਹੜਾ ਫਾਰਮ ਦੇ ਵਿੱਚ ਆਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇੱਕ ਐਸਾ ਬੱਲੇਬਾਜ਼ ਹੈ ਜਿਹੜਾ ਪ੍ਰੈਸ਼ਰ ਸਿਚੁਏਸ਼ਨ, ਵੱਡੀ ਸਿਚੁਏਸ਼ਨ, ਮਤਲਬ ਕਿ ਹੁਣ ਪਾਕਿਸਤਾਨ ਨੂੰ ਮੁਕਾਬਲੇ ਵੀ ਜਿੱਤਨੇ, ਨੀਦਰਲੈਂਡ ਨੂੰ ਹਰਾਣਾ ਵੀ ਹੈ ਔਰ ਉਸੇ ਮਾਰਜਨ ਨਾਲ ਹਰਾਣਾ ਹੈ। ਫਿਰ ਅੱਗੇ USA ਦਾ ਚੈਲੰਜ ਆਏਗਾ, ਉਹਨੂੰ ਵੀ ਪਾਕਿਸਤਾਨ ਨੇ ਹਰਾਣਾ ਹੈ, ਤੇ ਅੱਛੇ ਮਾਰਜਨ ਨਾਲ ਹਰਾਣਾ, ਤਾਂ ਕਿ ਤਿੰਨੋਂ ਮੁਕਾਬਲੇ ਪਾਕਿਸਤਾਨ ਜਿੱਤੇ, ਨਤੀਜੇ ਵਾਲਾ ਵੀ ਜਿੱਤੇ ਔਰ ਨੈਟ ਰਨ ਰੇਟ ਵੀ ਪਾਕਿਸਤਾਨ ਜਿਹੜਾ ਨਾ ਬਿਹਤਰ ਕਰੇ। ਠੀਕ ਹੈ। ਅੱਛਾ ਯਾਸਿਰ, ਕੱਲ੍ਹ ਤੁਹਾਨੂੰ ਯਾਦ ਹੈ USA ਤੇ ਨਿਊਜ਼ੀਲੈਂਡ ਦਾ ਵਾਰਮ ਅਪ ਮੈਚ ਹੋਇਆ, ਤੇ ਪਹਿਲਾਂ ਬੈਟਿੰਗ ਕਰਦੇ ਹੋਏ 207 ਮਾਰ ਗਿਆ USA, ਤੇ ਪੁਰਾਣੀ ਯਾਦਾਂ
ਤਾਜ਼ਾ ਹੋ ਰਹੀਆਂ ਨੇ, ਯਾਨੀ ਕੋਈ ਹਲਕੀ ਟੀਮ ਨਹੀਂ ਹੈ ਯੂਐਸਏ। ਬੇਸ਼ੱਕ ਅਸੀਂ ਇਹ ਕਹਿ ਦਈਏ ਕਿ ਰੋਡ ਪਿੱਚਾਂ ਨੇ ਇੰਡੀਆ ਦੀਆਂ। देखो अच्छा मुकाबला देखने को मिलेगा। यूएसए के प्लेयर ऐसे है ने ਜਿਹੜੇ ਕਿ ਲੀਗਸ ਖੇਲਦੇ ਨੇ, ਉਹਦੇ ਵਿੱਚ ਪਾਕਿਸਤਾਨ ਵੀ 2 ਲੜਕੇ ਨੇ, ਇੰਡੀਅਨ ਲੜਕੇ ਵੀ ਆਏ ਨੇ। ਉਸ ਤੋਂ ਬਾਅਦ ਜਿਹੜੇ ਹੋਰ ਵੀ ਉਹਨਾਂ ਦੇ ਪਲੇਅਰ ਨੇ ਉਹ ਵੈਸਟ ਇੰਡੀਜ਼ ਦੇ ਵਿੱਚ ਜਾ ਕੇ ਵੀ ਜਿਹੜਾ ਨਾ ਲੀਗ ਕ੍ਰਿਕਟ ਖੇਲਦੇ ਨੇ। ਤੇ ਜਿਸ ਤਰ੍ਹਾਂ ਉਹਨਾਂ ਨੇ ਤੁਸੀਂ ਆਪ ਹੀ ਦੱਸਿਆ ਕਿ 2 ਮੁਕਾਬਲਿਆਂ 'ਚ ਜਿਹੜਾ ਨਾ ਚੇਸ ਕਰਦੇ ਹੋਏ ਕੱਲ ਨਿਊਜ਼ੀਲੈਂਡ ਦੇ ਖਿਲਾਫ ਵੀ ਜਿਹੜਾ ਨਾ ਉਹ 2 ਓਵਰਾਂ ਦੇ ਵਿੱਚ 21 ਸਕੋਰ ਸੀ, ਜਦੋਂ ਚੇਸ ਕਰ ਰਹੇ ਸੀ ਉਹ ਐਨੀਬਡੀ ਗੇਮ ਹੋ ਜਾਂਦੀ ਹੈ। तो यूएसए को अली खान वर्गा बॉलर भी है और बैटिंग ਦੇ ਵਿੱਚ ਵੀ ਇਹਨਾਂ ਦੇ ਟੌਪ ਆਰਡਰ ਦੇ ਵਿੱਚ ਬੱਲੇਬਾਜ਼ ਹੈ ਨੇ ਜਿਹੜੇ ਕਿ T20 ਮਾਡਰਨ T20 ਕ੍ਰਿਕਟ ਦੇ ਵਾਲੇ ਨਾਲ ਜਿਹੜਾ ਨਾ ਅੱਛਾ ਜਿਹੜਾ ਨਾ ਮੁਕਾਬਲਾ ਕਰ ਸਕਦੇ ਨੇ। ਅਗਰ ਕੋਲੰਬੋ ਦੇ ਵਿੱਚ ਮਤਲਬ ਸਪਿਨਿੰਗ ਕੰਡੀਸ਼ਨਸ और मैं बार-बार कहना कि ड्राई कंडीशन और लेकिन आईसीसी क्योंकि पिच बनाया गया ਤੇ आईसीसी ਤੁਹਾਨੂੰ ਪਤਾ ਹੈ ਕਿ ਇੰਡੀਆ ਕੰਟਰੋਲਡ ਹੈ ਤੇ ਇੰਡੀਆ ਜਿਹੜਾ ਨਾ ਹਮੇਸ਼ਾ ਕੋਸ਼ਿਸ਼ ਕਰੇਗਾ ਕਿ ਦੂਜੀਆਂ ਟੀਮਾਂ ਨੂੰ ਜਿਹੜਾ ਨਾ ਫਾਇਦਾ ਮਿਲੇ।